अस्सलाम वालेकुम सत श्री अकाल प्रणाम दोस्तों, मैं नासर कसाना और तुसी देख रहे हो पंजाबी चैनल एक पिंड पंजाब ਦਾ। ਸਾਡੇ ਚੈਨਲ ਤੇ ਬਹੁਤ ਸਾਰੀਆਂ ਤੁਸੀਂ ਪਾਰਟੀਸ਼ਨ ਸਟੋਰੀਆਂ ਵੇਖੀਆਂ ਹੋਣੀਆਂ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਵਿਛੜੇ ਹੋਏ ਉਸ ਵਕਤ ਦੇ ਮਿਲਾਉਣ ਦੀ ਕੋਸ਼ਿਸ਼ ਕਰੀਦੀ ਆ। ਸਾਡੀ ਅੱਜ ਦੀ ਸਟੋਰੀ ਜਿਹੜੀ ਆ ਉਹ ਵੀ ਇਸੇ ਸਿਲਸਿਲੇ ਦੀ ਇੱਕ ਕੜੀ ਆ, ਜਿੱਥੇ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਤਲਵੰਡੀ ਜੱਲੇ ਖਾਂ ਉੱਥੋਂ ਦੇ ਇੱਕ ਗੁੱਜਰ ਪਰਿਵਾਰ ਦੀ ਸਟੋਰੀ ਆ, ਜਿਹੜੇ 1947 ਦੇ ਵਿੱਚ ਪਾਕਿਸਤਾਨ ਉਜੜ ਕੇ ਆਏ ਸੀ। ਲੇਕਿਨ ਉਸ ਦੌਰਾਨ ਉਹਨਾਂ ਦੇ ਕੁਝ ਅਜ਼ੀਜ਼ ਰਿਸ਼ਤੇਦਾਰ ਜਿਹੜੇ ਆ ਉਹਨਾਂ ਦੇ ਖਾਸ ਉਹ ਉੱਥੇ ਲਾਪਤਾ ਹੋ ਗਏ ਸੀ, ਜਿਨ੍ਹਾਂ ਵਿੱਚ ਉਹਨਾਂ ਦੀ ਇੱਕ ਫੁੱਫੀ, ਦਾਦੀ ਔਰ ਦੋ ਤਾਏ ਬਾਈ ਯਾਮੀਨ ਮਿਹਰਬਾਨ ਹੋਣਾ ਦੇ ਉੱਥੇ ਰਹਿ ਗਏ ਸੀਗੇ। ਅੱਜ ਇਹਨਾਂ ਦੇ ਕੋਲੋਂ ਸਾਰੀ ਆਪਾਂ ਦਾਸਤਾਨ ਪੁੱਛਣੀ ਕਿ ਉਹ ਕਿਸ ਤਰ੍ਹਾਂ ਇਹਨਾਂ ਨਾਲੋਂ ਵਿਛੜੇ ਤੇ ਉਹਨਾਂ ਦੀਆਂ ਕੀ ਕੀ ਨਿਸ਼ਾਨੀਆਂ ਸੀ। ਔਰ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਜ਼ਮੀ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਇਹ ਆਪਾਂ ਦੋ ਖਾਨਦਾਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਨੀ ਆ। ਤੁਹਾਡੇ ਸ਼ੇਅਰ ਦੇ ਨਾਲ ਅਗਰ ਕੋਈ ਵਿਛੜਿਆ ਹੋਇਆ ਮਿਲ ਜਾਵੇ ਤੇ ਇਸ ਤੋਂ ਵੱਡੀ ਨੇਕੀ ਹੋਰ ਕੋਈ ਹੋ ਨਹੀਂ ਸਕਦੀ। ਇਹ ਅੱਜ ਬੜੀ ਆਸ ਦੇ ਨਾਲ ਆਏ ਆ ਕਿ ਹੋ ਸਕਦਾ ਸਾਡੀ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਉਹ ਸਾਨੂੰ ਮਿਲ ਜਾਣ ਜਾਂ ਉਹਨਾਂ ਦੀ ਔਲਾਦ ਜਿਹੜੀ ਸਾਡੇ ਨਾਲ ਰਾਬਤਾ ਕਰੇ। ਤੇ ਅਸੀਂ ਕਦੇ ਵੀ ਨਹੀਂ ਕਿਹਾ ਵੀਡੀਓ ਸ਼ੇਅਰ ਕਰਨ, ਲੇਕਿਨ ਅਸੀਂ ਅੱਜ ਇਹ ਕਹਾਂਗੇ ਕਿ ਸਾਡੀ ਇਹ ਵੀਡੀਓ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਹੋ ਸਕਦਾ ਟੁੱਟੀਆਂ ਤੰਦਾਂ ਜਿਹੜੀਆਂ ਆਪਸ ਵਿੱਚ ਮਿਲ ਜਾਣ। ਜੀ ਭਾਈਜਾਨ, ਤੁਸੀਂ ਹੁਣ ਥੋੜੀ ਜਿਹੀ ਆਪਣੀ ਕਹਾਣੀ ਆਪਣੇ ਲਫ਼ਜ਼ਾਂ 'ਚ ਦੱਸਿਓ ਜੀ। अस्सलाम वालेकुम जी। ਬਾਈ ਜੀ ਗੱਲ ਇਸ ਤਰ੍ਹਾਂ ਹੈਗੀ ਆ ਕਿ ਜਦੋਂ ਸੰਨ 47 ਹੋਈ, ਉਦੋਂ ਸੰਨ 47 ਤੋਂ ਪਹਿਲਾਂ ਸਾਡਾ ਜਿਹੜਾ ਪਿੰਡ ਸੀ ਜ਼ਿਲ੍ਹਾ ਲੁਧਿਆਣਾ ਮਲਕਪੁਰ ਬੇਟ ਸੀਗਾ। ਮੇਰੇ ਦਾਦਾ ਜੀ ਉੱਥੇ ਰਹਿੰਦੇ ਸੀਗੇ, ਮੀਆਂ ਮੁਹੰਮਦ ਸ਼ਾਹ। ਤੇ ਦਾਦਾ ਜੀ ਮੇਰੇ ਆਰਮੀ 'ਚ ਸੀਗੇ ਉਦੋਂ। ਤੇ ਮੇਰੀ ਦਾਦੀ, ਮੇਰੇ ਤਾਏ ਤੇ ਮੇਰੀ ਫੁੱਫੀ ਇਹ ਆਪਣੇ ਨਨਿਆਲ ਆਏ ਹੋਏ ਸੀਗੇ ਉੱਥੇ ਤਲਵੰਡੀ ਜੱਲੇ ਖਾਂ। ਤੇ ਇਹ ਤਲਵੰਡੀ ਜੱਲੇ ਖਾਂ ਆਏ ਸੀ ਤੇ ਸੰਨ 47 ਹੋ ਗਈ, ਹਮਲਾ ਹੋ ਗਿਆ। ਜਦੋਂ ਹਮਲਾ ਹੋਇਆ ਤੇ ਉਸ ਹਮਲੇ ਦੇ ਵਿੱਚ ਨਾ ਮੇਰੇ ਤਾਇਆ ਜੀ ਦੇ ਇੱਕ ਖਾਲੂ ਸੀਗੇ ਜਿਹੜੇ ਉੱਥੇ ਰਹਿੰਦੇ ਸੀ ਤਲਵੰਡੀ ਜੱਲੇ ਖਾਂ, ਮਾਸਟਰ ਅਹਿਮਦੀਨ, ਉਹ ਉੱਥੇ ਸ਼ਹੀਦ ਹੋ ਗਏ ਸੀ। ਉਹਨਾਂ ਦੇ ਦੋ ਬੇਟੇ ਸੀ, ਉਹ ਵੀ ਸ਼ਹੀਦ ਹੋ ਗਏ। ਇੱਕ ਖਾਲਾ ਸੀ, ਉਹ ਵੀ ਸ਼ਹੀਦ ਹੋ ਗਈ। ਤੇ ਜਿਹਦੇ ਵਿੱਚ ਮੇਰੇ ਤਾਇਆ ਜੀ ਤੇ ਮੇਰੀ ਦਾਦੀ, ਮੇਰੇ ਦੋ ਤਾਏ ਤੇ ਮੇਰੀ ਦਾਦੀ, ਤਾਇਆ ਮੇਰਾ ਮੁਹੰਮਦ ਸਾਦਕ ਤੇ ਦੂਸਰਾ ਤਾਇਆ ਮੇਰਾ ਮੁਹੰਮਦ ਹਨੀਫ, ਤੇ ਇੱਕ ਮੇਰੀ ਫੁੱਫੀ ਸੀ, ਉਹ ਛੋਟੀ ਸੀ, ਉਹਦਾ ਨਾਂ ਨਹੀਂ ਪਤਾ। ਤੇ ਦਾਦੀ ਮੇਰੀ ਦਾ ਨਾਂ ਸੀ ਨਿਆਜ਼ ਫਾਤਮਾ। ਕਹਿੰਦੇ ਕੀ ਸੀ? ਨਿਆਜ਼ ਫਾਤਮਾ ਪੂਰਾ ਨਾਮ ਲੈਂਦੇ ਸੀ? ਹਾਂਜੀ, ਨਿਆਜ਼ ਫਾਤਮਾ ਹੀ। ਦਾਦੇ ਦਾ ਨਾਮ ਵੀ ਪੂਰਾ ਹੀ ਲੈਂਦੇ ਸੀ? ਹਾਂਜੀ, ਦਾਦੇ ਦਾ ਨਾਮ ਮੇਰਾ ਨਾਮ ਮੁਹੰਮਦ ਸ਼ਾਹ ਸੀ। ਤੇ ਜਿਹੜੇ ਉਹਨੂੰ ਸ਼ਾਹ ਹੀ ਕਹਿੰਦੇ ਹੋਣੇ ਆ? ਜੀ ਜੀ ਜੀ, ਮੁਹੰਮਦ ਸ਼ਾਹ ਹੀ ਕਹਿੰਦੇ ਸੀਗੇ। ਚਾਚਿਆਂ ਦੇ ਨਾਂ ਜਿਹੜੇ ਆ? ਮੇਰੇ ਦਾਦਾ ਜੀ ਦਾ ਹੋਰ ਕੋਈ ਭਰਾ ਨਹੀਂ ਸੀ, ਇਹ ਇਕੱਲੇ ਸੀਗੇ। ਜਿਹੜੇ ਤਾਏ ਜਿਹੜੇ ਉੱਥੇ ਰਹਿ ਗਏ ਸੀ? ਹਾਂ, ਜਿਹੜੇ ਮੇਰੇ ਤਾਇਆ ਜੀ ਸੀ ਉਹਨਾਂ ਦਾ ਨਾਂ ਸੀ ਮੁਹੰਮਦ ਸਾਦਕ, ਤੇ ਜਿਹੜਾ ਦੂਸਰਾ ਤਾਇਆ ਸੀ ਛੋਟਾ, ਉਹਦਾ ਨਾਂ ਸੀ ਮੁਹੰਮਦ ਹਨੀਫ। ਸਿੱਧੇ ਨਾਂ ਹੀ ਲੈਂਦੇ ਸੀਗੇ? ਜੀ ਜੀ, ਨਹੀਂ, ਪੁੱਠੇ ਨਾਂ ਨਹੀਂ ਸੀ ਹੈਗੇ। ਜਿਹੜਾ ਕਈ ਵਾਰੀ ਹੁੰਦਾ ਨਾ ਨਿਆਣਿਆਂ ਦੇ ਘਰ। ਹਾਂਜੀ, ਉਹਨਾਂ ਦੀ ਉਮਰਾਂ ਉਦੋਂ ਕਿੰਨੀਆਂ ਸੀ? ਮੇਰੇ ਜਿਹੜੇ ਤਾਇਆ ਜੀ ਵੱਡੇ ਸੀਗੇ ਉਹਨਾਂ ਦੀ ਉਮਰ ਕੋਈ 7-8 ਸਾਲ ਸੀ। ਅੱਛਾ। ਜਿਹੜੇ ਦੂਸਰੇ ਸੀਗੇ ਉਹਨਾਂ ਤੋਂ ਕੁਝ ਸਾਲ ਛੋਟੇ ਸੀਗੇ। ਉਸ ਤੋਂ ਬਾਅਦ ਜਿਹੜੀ ਫੁੱਫੀ ਸੀਗੀ ਉਹ ਸਾਲ ਕੁ ਦੀ ਸੀ। ਸਾਲ ਕੁ ਦੀ ਸੀਗੀ? ਜੀ ਜੀ। ਅੱਛਾ ਅੱਛਾ। ਕੋਈ ਨਿਸ਼ਾਨੀਆਂ ਇਹਨਾਂ ਦੀਆਂ ਉਸ ਵਕਤ ਦੱਸਦੇ ਹੁਣ ਘਰ ਦੇ ਵੀ ਆਹ ਨਿਸ਼ਾਨੀਆਂ ਸੀ? ਉਹਨਾਂ ਦੀਆਂ ਕੋਈ ਖਾਸ ਨਿਸ਼ਾਨੀਆਂ ਤੇ ਨਹੀਂ ਕੋਈ ਡਿਸਕਸ ਹੋਈਆਂ ਕਦੀ। ਅੱਖਾਂ ਬਿੱਲੀਆਂ ਹੁੰਦੀਆਂ, ਬਾਲ ਕੱਕੇ ਹੁੰਦੇ, ਇਸ ਤਰ੍ਹਾਂ ਦੀ ਕੋਈ ਗੱਲਬਾਤ? ਯਕੀਨਨ ਮੇਰੇ ਦਾਦਾ ਜੀ ਦੀਆਂ ਵੀ ਅੱਖਾਂ ਬਿੱਲੀਆਂ ਸੀਗੀਆਂ, ਮੇਰੇ ਵਾਲਿਦ ਸਾਹਿਬ ਦੀਆਂ ਵੀ ਸੀਗੀਆਂ। ਮੁਮਕਿਨ ਆ ਉਹਨਾਂ ਦੀਆਂ ਵੀ ਬਿੱਲੀਆਂ ਹੋਣ। ਹਾਂ, ਠੀਕ ਆ। ਹੋਰ ਕੋਈ ਚਿਹਰੇ ਤੇ ਜ਼ਖਮ ਦਾ ਨਿਸ਼ਾਨ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ? ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਉਹਦੇ ਵਿੱਚ ਜਿਹੜੀ ਸਭ ਤੋਂ ਮਤਲਬ ਮਜ਼ਬੂਤ ਗੱਲ ਹੈਗੀ ਉਹ ਮਾਸਟਰ ਅਹਿਮਦੀਨ ਸਾਹਿਬ ਆ। ਉਹ ਤਲਵੰਡੀ ਜੱਲੇ ਖਾਂ ਚ ਪੜਾਉਂਦੇ ਹੁੰਦੇ ਸੀਗੇ, ਟੀਚਰ ਸੀਗੇ ਉੱਥੇ ਨਾ, ਉੱਥੇ ਰਹਿੰਦੇ ਸੀਗੇ, ਹਕੀਮ ਵੀ ਸੀਗੇ ਉਹ। ਤੇ ਅਗਰ ਮੇਰੇ ਤਾਇਆ ਜੀ ਨੂੰ ਕੁਝ ਯਾਦ ਹੋਇਆ ਤੇ ਉਹ ਯਾਦ ਹੋਣਗੇ, ਜਾਂ ਆਪਣੇ ਵਾਲਿਦ ਸਾਹਿਬ ਯਾਦ ਹੋਣਗੇ, ਮੀਆਂ ਮੁਹੰਮਦ ਸ਼ਾਹ, ਤੇ ਉਹਨਾਂ ਦੀ ਫੋਟੋ ਵੀ ਨਾਲ ਸ਼ੇਅਰ ਕਰ ਦਿਆਂਗੇ ਅਸੀਂ। ਠੀਕ ਆ, ਸਹੀ। ਤੇ ਇਹ ਵਿਛੜੇ ਕਿੱਦਾਂ ਆਪਣੇ ਸਾਰੇ ਟੱਬਰ ਨਾਲੋਂ? ਇਹ ਇਦਾਂ ਹੋਇਆ ਕਿ ਜਦੋਂ ਹਮਲਾ ਹੋਇਆ ਨਾ, ਤੇ ਉੱਥੇ ਇਹਨਾਂ ਦਾ ਨੌਕਰ ਸੀਗਾ ਲਾਲ ਮਸੀਹ। ਲਾਲ ਮਸੀਹ ਨੇ ਚੂੰਕਿ ਇਹਨਾਂ ਦਾ ਨੌਕਰ ਸੀਗਾ, ਉਹਨੇ ਇਹਨਾਂ ਨੂੰ ਲੁਕੋ ਲਿਆ। ਬੜੀ ਗੱਲ। ਸਿੱਖਾਂ ਤੋਂ ਉਹਨੇ ਇਹਨਾਂ ਨੂੰ ਨਾ ਬਚਾ ਲਿਆ। ਤੇ ਉਹ ਜਦੋਂ ਉਹਨੇ ਸਿੱਖਾਂ ਤੋਂ ਬਚਾ ਲਿਆ ਤੇ ਫਿਰ ਉਦੋਂ ਕੋਈ ਏਡਾ ਸੋਰਸ ਨਹੀਂ ਸੀ ਹੁੰਦਾ ਕਿਸੇ ਬੰਦੇ ਨੂੰ ਲੱਭਣ ਦਾ ਨਾ, ਜਾਂ ਉਦੋਂ ਹਰ ਬੰਦੇ ਦੇ ਦਿਲ 'ਚ ਇਹੀ ਹੁੰਦਾ ਸੀਗਾ ਵੀ ਸਾਰੇ ਵੱਡੇ ਗਏ, ਮੁੱਕ ਗਏ ਵੀ। ਹਾਂ, ਉਹਨੇ ਸਮਝਿਆ ਕਿ ਹੁਣ ਮਤਲਬ ਖਾਂਦੇ ਪੀਂਦੇ ਘਰ ਦਾ ਬੱਚਾ ਵਾ, ਤੇ ਉਹਨੇ ਕਿਸੇ ਸਿੱਖ ਸਰਦਾਰ ਨੂੰ ਦੇ ਦਿੱਤਾ ਨਾ। ਉਹ ਖਬਰਾਂ ਆਉਂਦੀਆਂ ਰਹੀਆਂ, ਲੋਕ ਆਉਂਦੇ ਜਾਂਦੇ ਦੱਸਦੇ ਰਹੇ ਜੀ, ਉੱਥੇ ਵੇਖਿਆ ਸੀ, ਉੱਥੇ ਪਤਾ ਲੱਗਾ ਸੀ, ਉੱਥੇ ਪਤਾ ਲੱਗਾ ਸੀ। ਉਹ ਕੋਸ਼ਿਸ਼ਾਂ ਕਾਫੀ ਕੀਤੀਆਂ ਲੇਕਿਨ ਲੱਭ ਨਹੀਂ ਸਕੇ।
ਕਿਉਂਕਿ ਉਦੋਂ ਟੈਕਨੋਲੋਜੀ ਨਹੀਂ ਸੀ ਹੈਗੀ ਇੰਨੀ, ਤੇ ਇਦਾਂ ਤੁਰ ਤੁਰ ਕੇ ਸਫ਼ਰ ਹੁੰਦੇ ਸੀਗੇ। ਅਸਲ ਕਤਲੋ ਗਾਰਤ ਹੀ ਇੰਨੀ ਹੋ ਗਈ ਸੀ ਕਿ ਇੱਕ ਆਮ ਬੰਦੇ ਦਾ ਇਹ ਜ਼ਿਹਨ ਬਣ ਗਿਆ ਸੀ ਵੀ ਕਿੱਥੇ ਬਚਿਆ ਹੋਣਾ। ਹਾਂਜੀ, ਇਦਾਂ ਹੀ ਆ। ਹਾਂ, ਉੱਥੇ ਜ਼ਿਆਦਾਤਰ ਲੋਕਾਂ ਦੀ ਸੋਚ ਬੇਸਿਕਲੀ ਜਿਹੜੇ ਬਚ ਗਿਆ ਸੀ ਉਧਰ, ਉਹ ਵੀ ਇਹੀ ਸੋਚਦੇ ਸੀ ਵੀ ਸਾਡੇ ਬਾਕੀ ਸਾਰੇ ਘਰੇ ਵੱਡੇ ਗਏ ਆ। ਬਿਲਕੁਲ ਇਸੇ ਤਰ੍ਹਾਂ ਇਹ ਤਾਂ ਸੋਸ਼ਲ ਮੀਡੀਆ ਨੇ ਹੁਣ ਆ ਕੇ ਇਹ ਜਿਹੜੇ ਵਿਛੜੇ ਹੋਏ ਮਿਲਾਏ ਆ, ਵਰਨਾ ਤੇ ਆਸ ਮੁੱਕੀ ਹੋਈ ਸੀਗੀ। ਹੁਣ ਦੇਖੋ ਅੱਜ ਤੁਹਾਨੂੰ 78 ਸਾਲ ਬਾਅਦ ਇਹ ਮਤਲਬ ਯਕੀਨ ਜਿਹਾ ਹੋ ਗਿਆ ਵੀ ਹੋ ਸਕਦਾ ਉਹ ਵੀ ਜ਼ਿੰਦਾ ਹੋਣ। ਜੀ ਬਿਲਕੁਲ ਬਿਲਕੁਲ ਇਦਾਂ ਹੀ ਆ। ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਿਆਂ ਦੇਖਿਆ ਤੇ ਮੈਨੂੰ ਲੱਗਾ ਕਿ ਕਿਉਂਕਿ ਉਹ ਉਦੋਂ 8 ਸਾਲ ਦੇ ਸੀਗੇ ਤੇ ਉਸ ਤੋਂ ਛੋਟਾ ਜਿਹੜਾ ਸੀ ਉਹ 5 ਸਾਲ ਦਾ ਹੋਏਗਾ, ਤੇ ਯਕੀਨਨ ਅਗਰ ਅੱਲਾ ਨੇ ਉਹਨਾਂ ਦੀ ਜ਼ਿੰਦਗੀ ਰੱਖੀ ਹੋਈ ਤਾਂ ਹੋਣਗੇ ਹਲੇ ਨਾ। ਇਸ ਤਰ੍ਹਾਂ ਫਿਰ ਕਰਕੇ ਤੇ ਮੈਂ ਕੋਸ਼ਿਸ਼ ਕੀਤੀ ਕਈ ਦਫਾ ਉਧਰ ਰਾਬਤੇ ਕਰਕੇ ਬੰਦਿਆਂ ਨਾਲ ਗੱਲਾਂ ਗੁੱਲਾਂ ਕੀਤੀਆਂ, ਦੱਸੀ ਉਹਨਾਂ ਨੂੰ ਇਨਫੋਰਮੇਸ਼ਨ। ਇਹ ਜਿਹੜੀ ਇਨਫੋਰਮੇਸ਼ਨ ਮੇਰੇ ਸ਼ੇਅਰ ਕਰਨ ਦਾ ਵੀ ਮਤਲਬ ਇਹੀ ਆ ਕਿ ਉਹਨਾਂ ਦੇ ਦਿਮਾਗ ਵਿੱਚ ਕਿਸੇ ਨਾ ਕਿਸੇ ਜਗ੍ਹਾ ਤੋਂ ਕਲਿੱਕ ਕਰ ਜਾਵੇ, ਸੁਣਨਗੇ। ਨਹੀਂ, ਇਹ ਕੋਈ ਜ਼ਰੂਰੀ ਨਹੀਂ ਕਿ ਉਹ ਉਸੇ ਪਿੰਡ 'ਚ ਰਹਿ ਗਏ ਹੁਣ, ਹੋ ਸਕਦਾ ਕਿਤੇ ਅੱਗੇ ਪਿੱਛੇ ਉਹ ਕਿਸੇ ਦੇ ਹੱਥੇ ਚੜ ਗਏ ਹੁਣ। ਜੀ ਉਹ ਤਲਵੰਡੀ ਜੱਲੇ ਖਾਂ ਤੇ ਡੈਫੀਨੇਟਲੀ ਨਹੀਂ ਹੈਗੇ, ਕਿਉਂਕਿ ਉਹ ਜਿਸ ਸਰਦਾਰ ਨੂੰ ਦਿੱਤਾ ਸੀ ਉਹ ਪਤਾ ਨਹੀਂ ਉੱਥੇ ਨਾਲ ਦੇ ਕਿਸੇ ਪਿੰਡ ਦੇ ਨੂੰ ਦੇ ਦਿੱਤਾ ਸੀ ਜਾਂ ਅੱਗੇ ਪਿੱਛੇ। ਜਿੱਦਾਂ ਹੁਣ ਵੀ ਅਸੀਂ ਮਾਈਗ੍ਰੇਟ ਕਰ ਜਾਂਦੇ, ਜਿਸ ਤਰ੍ਹਾਂ ਅਸੀਂ ਜਦੋਂ 47 ਚ ਆਏ ਸੀ, ਪਹਿਲਾਂ ਅਸੀਂ ਬੁੱਚੇ ਕੀ ਆਏ ਸੀ, ਫਿਰ ਅਸੀਂ ਜਰਮੀ ਡੱਲੇ 'ਚ ਰਹੇ ਆ, ਹੁਣ ਅਸੀਂ ਜਰਮੀ ਡੱਲਾ ਛੱਡ ਕੇ ਫੈਸਲਾਬਾਦ ਮਦੀਨਾ ਟਾਊਨ ਰਹਿੰਦੇ ਆ। ਬੰਦੇ ਆਪਣੇ ਬਿਜ਼ਨਸ ਦੇ ਕਾਰੋਬਾਰ ਦੇ ਹਵਾਲੇ ਨਾਲ ਮਾਈਗ੍ਰੇਟ ਕਰਦੇ ਰਹਿੰਦੇ ਆ, ਮੂਵਮੈਂਟ ਹੋ ਜਾਂਦੀ ਆ ਉਹ ਕਦੀ ਕਿਤੇ ਕਿਤੇ। ਹੁਣ ਉਹ ਵੱਲਾ ਆਲਮ ਇੰਡੀਆ 'ਚ ਨੇ ਜਾਂ ਕਿਸੇ ਬਾਹਰ ਦੇ ਮੁਲਕ ਨੇ, ਇਹ ਵੀ ਨਹੀਂ ਕੋਈ ਆਈਡੀਆ। ਅੱਛਾ, ਜਾਨੀ ਤੁਹਾਡੇ ਕੋਲ ਨਿਕਲਣ ਲੱਗਿਆ ਬਾਈ ਚਾਂਸ ਸੱਜੇ ਖੱਬੇ ਹੋ ਗਏ ਆ? ਨਹੀਂ, ਇਸ ਤਰ੍ਹਾਂ ਨਹੀਂ ਹੋਇਆ। ਦੱਸ ਰਹੇ ਆ ਕਿ ਸਾਡਾ ਪਿੰਡ ਮਲਕਪੁਰ ਬੇਟ ਸੀਗਾ, ਉਹ ਆਪਣੇ ਨਾਨਕਿਆਂ ਦੇ ਪਿੰਡ ਗਏ ਹੋਏ ਸੀ। ਅੱਛਾ, ਉੱਥੋਂ ਸਾਡਾ ਕੋਈ ਜੀ ਨਹੀਂ ਬਚ ਕੇ ਆਇਆ। ਤਲਵੰਡੀ ਜੱਲੇ ਖਾਂ ਤੋਂ ਸਾਡਾ ਕੋਈ ਜੀ ਨਹੀਂ ਬਚ ਕੇ ਆਇਆ। ਉਂਝ ਪਿੰਡ ਦੇ ਲੋਕ ਇੱਥੇ ਆਏ ਆ ਕਈ ਸਾਰੇ, ਜਿਹੜੇ ਕੋਈ ਮੁਖਤਲਿਫ ਪਿੰਡਾਂ 'ਚ ਬੈਠੇ ਆ, ਮੈਂ ਮਿਲਦਾ ਰਹਿਣਾ, ਅਕਸਰ ਪੁੱਛਦਾ ਦੱਸਦਾ ਰਹਿਣਾ, ਤੇ ਸਾਡੀ ਫੈਮਿਲੀ 'ਚੋਂ ਉੱਥੋਂ ਕੋਈ ਜੀ ਨਹੀਂ ਆਇਆ। ਸੋਸ਼ਲ ਮੀਡੀਆ ਹੁਣ ਇੰਨੀ ਵੱਡੀ ਤਾਕਤ ਬਣ ਚੁੱਕਿਆ ਕਿ ਇਹ ਮੀਲਾਂ ਦੂਰ, ਲੱਖਾਂ ਮੀਲਾਂ ਦੂਰ ਜਿਹੜੇ ਤੁਹਾਡੇ ਨਾਲ ਵਿਛੜੇ ਹੋਏ ਆ, ਬਚਪਨ ਤੋਂ ਵਿਛੜੇ ਹੋਏ ਲੋਕ ਆ, ਉਹਨਾਂ ਨੂੰ ਮਿਲਾਉਣ ਦਾ ਜ਼ਰੀਆ ਵੀ ਬਣਿਆ। ਬੜੀ ਵਾਰੀ ਮਤਲਬ ਬੜੇ ਲੋਕ ਇਸ ਤਰ੍ਹਾਂ ਮਿਲੇ ਆ। ਉਮੀਦ ਕਰਦੇ ਹਾਂ ਕਿ ਤੁਹਾਡੀ ਜਿਹੜੀ ਫੈਮਿਲੀ ਦੇ ਮੈਂਬਰ ਜਿਹੜੇ ਉਸ ਵਕਤ ਗੁੰਮਸ਼ੁਦਾ ਹੋਏ ਆ, ਕੋਈ ਨਾ ਕੋਈ ਉਹਨਾਂ ਦੇ ਵਿੱਚੋਂ ਵੀ ਅਗਰ ਜ਼ਿੰਦਾ ਹੋਇਆ ਤੇ ਯਕੀਨਨ ਉਹਨਾਂ ਦੀ ਔਲਾਦ ਵੀ ਹੋਏਗੀ, ਉਹ ਤੁਹਾਡੇ ਨਾਲ ਰਾਬਤਾ ਜ਼ਰੂਰ ਕਰੀਏ। ਆਪਣਾ ਨੰਬਰ ਬੋਲੋ ਵਿੱਚ। ਮੇਰਾ ਨੰਬਰ ਜੀ ਆਪਣਾ +92 333 866 0657 ਨੰਬਰ ਬਾਈ ਉਹਨਾਂ ਨੇ ਬੋਲ ਦਿੱਤਾ ਜੀ। ਔਰ ਇਹ ਨੰਬਰ ਜਿਹੜਾ ਕੋਡ ਪਾਕਿਸਤਾਨ ਦਾ ਜਮਾ 92 ਲੱਗਣਾ, ਉਹ ਵੀ ਉਹਨਾਂ ਨੇ ਦੱਸ ਦਿੱਤਾ। ਅੱਛਾ, ਕੋਈ ਹੋਰ ਐਸੀ ਨਿਸ਼ਾਨੀ ਜਿਹੜੀ ਕੋਈ ਮਤਲਬ ਤੁਹਾਡੇ ਲੱਭਣ ਦੇ ਵਿੱਚ ਹੈਲਪ ਕਰ ਸਕਦੀ ਹੋਵੇ? ਉਹਨਾਂ ਨੂੰ ਲੱਭਣ ਦੇ ਵਿੱਚ ਪਹਿਲੀ ਗੱਲ ਤੇ ਜਿਹੜੀ ਤੁਹਾਨੂੰ ਦੱਸਿਆ ਕਿ ਲਾਲ ਮਸੀਹ ਨੇ ਉਹਨਾਂ ਨੂੰ ਬਚਾ ਕੇ ਕਿਸੇ ਸਿੱਖ ਸਰਦਾਰ ਨੂੰ ਦਿੱਤਾ ਸੀ। ਅਗਰ ਤੇ ਉਹਨਾਂ ਸਰਦਾਰਾਂ ਨੇ ਉਹਨੂੰ ਦੱਸਿਆ ਹੋਇਆ ਕਿ ਅਸੀਂ ਤੈਨੂੰ ਇਦਾਂ ਲਿਆ ਸੀਗਾ, ਜਾਂ ਉਹਨਾਂ ਨੂੰ ਹੋਸ਼ ਹੋਈ, ਤਾਂ ਫੇਰ ਆ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੇ ਮਾਸਟਰ ਅਹਿਮਦ ਦੀਨ ਸਾਹਿਬ ਸੀਗੇ, ਉਹ ਤਲਵੰਡੀ ਜੱਲੇ ਖਾਂ ਪੜਾਉਂਦੇ ਹੁੰਦੇ ਸੀ, ਜਿਹੜੇ ਮੇਰੇ ਤਾਇਆ ਜੀ ਦੇ ਮਾਸੜ ਸੀਗੇ। ਮਤਲਬ ਇੰਡੀਅਨ ਜਿਹੜੇ ਆ ਉਹ ਮਾਸੜ ਸਮਝਦੇ ਆ। ਖਾਲੂ, ਬਿਲਕੁਲ ਖਾਲੂ ਵਰਡ ਜਿਹੜਾ ਹੈਗਾ ਉਹਨਾਂ ਨੂੰ ਸ਼ਾਇਦ ਜਲਦੀ, ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਕਿ ਉਹੀ ਲਫ਼ਜ਼ ਬੋਲਾਂ। ਤੇ ਉਹ ਸਾਡੇ ਕੋਲ ਮੈਂ ਕੁਝ ਲੋਕਾਂ ਦੇ ਇੱਥੇ ਮੁਲਾਕਾਤਾਂ ਕੀਤੀਆਂ, ਜਿਹੜੇ ਮਤਲਬ ਮਾਸਟਰ ਅਹਿਮਦ ਦੀਨ ਸਾਹਿਬ ਉਹ ਜਿਹੜੇ ਪੜ੍ਹਦੇ ਰਹੇ ਬੱਚੇ ਨਾ ਉੱਥੇ ਤਲਵੰਡੀ। ਇੱਥੇ ਮੈਂ ਖੁੜਿਆਂ ਵਾਲੇ ਇੱਕ ਬਾਬੇ ਨੂੰ ਮਿਲਿਆ ਸੀ, ਉਹ ਵੀ ਪੜ੍ਹਦਾ ਰਿਹਾ ਸੀ, ਉਹਨਾਂ ਦੇ ਕੋਲ 6ਵੀਂ 'ਚ ਪੜ੍ਹਦਾ ਹੁੰਦਾ ਸੀ। ਉਹਨਾਂ ਨੂੰ ਦੇਖ ਕੇ ਮੈਨੂੰ ਉਮੀਦ ਜਾਗੀ ਆ ਕਿ ਉਧਰ ਵੀ ਕੋਈ ਲੋਕ ਉਹਨਾਂ ਕੋਲ ਪੜ੍ਹਦੇ ਰਹੇ ਹੋਣਗੇ ਨਾ ਉਸ ਜ਼ਮਾਨੇ 'ਚ, ਜਿਹੜੇ ਮਾਸਟਰ ਅਹਿਮਦ ਦੀਨ ਸਾਹਿਬ ਨੂੰ ਜਾਣਦੇ ਹੋਣਗੇ। ਬਿਲਕੁਲ ਬਿਲਕੁਲ। ਉਹ ਅਗਰ ਉਹ ਕੋਈ ਬਾਬੇ ਉੱਥੇ ਹੋਏ ਤੇ ਉਹ ਮਜ਼ੀਦ ਉਹਨਾਂ 'ਚੋਂ ਕਿਸੇ ਨਾ ਕਿਸੇ ਕੋਲ ਕੋਈ ਖਬਰ ਹੋਏਗੀ। ਜਿੱਦਾਂ 47 'ਚ ਸਾਡੇ ਪਿੰਡਾਂ 'ਚ ਕੋਈ ਲੋਕ ਰਹਿ ਗਏ ਸੀਗੇ ਤੇ ਸਾਨੂੰ ਪਤਾ ਹੀ ਹੁੰਦਾ ਫਲਾਣਿਆਂ ਦਾ ਫਲਾਣਾ ਰਹਿ ਗਿਆ, ਇਸੇ ਤਰ੍ਹਾਂ ਉਹਨਾਂ ਨੂੰ ਵੀ ਪਤਾ ਹੋਏਗਾ, ਕਿਉਂਕਿ ਉਹ ਉੱਥੋਂ ਦੇ ਨਾਮੀ ਗ੍ਰਾਮੀ ਫੈਮਿਲੀ ਸੀਗੀ, ਜਿਹੜੇ ਮੇਰੇ ਦਾਦਾ ਜੀ ਦੇ, ਆਪਣਾ ਤਾਇਆ ਜੀ ਦੇ ਨਨਿਆਲ ਸੀਗੇ। ਹਾਂ, ਉਹ ਤਕੜੇ ਜ਼ਿਮੀਦਾਰ ਵੀ ਸੀਗੇ ਉੱਥੇ ਉਹ। ਅੱਛਾ, ਜ਼ਿਮੀਦਾਰ ਉਹਨਾਂ ਦਾ? ਜੀ ਤਕੜੇ ਜ਼ਿਮੀਦਾਰ ਸੀ ਮੇਰੇ ਆਪਣਾ ਤਾਇਆ ਜੀ ਦੇ ਨਾਨਾ ਜੀ। ਠੀਕ। ਤੇ ਉਹਨਾਂ ਦਾ ਨਾਂ ਮੈਨੂੰ ਐਗਜ਼ੈਕਟ ਤੇ ਨਹੀਂ ਯਾਦ, ਮੈਂ ਇੱਕ ਬਾਬੇ ਨੂੰ ਪੁੱਛਿਆ ਸੀ, ਉਹਨੇ ਦੱਸਿਆ ਸੀ ਕਿ ਉਹਨਾਂ ਨੂੰ ਦਰੋਗਾ ਕਹਿੰਦੇ ਸੀ। ਦਰੋਗਾ ਕਹਿੰਦੇ? ਹਾਂ, ਉਹ ਬਾਬਾ ਜੀ ਦਾ ਨਾਂ ਦਰੋਗਾ ਸੀ। ਇਹ ਵੀ ਮੈਨੂੰ ਇਸ ਤਰ੍ਹਾਂ ਹੀ ਮੁਖਤਲਿਫ ਮੈਂ ਬਾਬਿਆਂ ਨੂੰ ਫੋਨ ਕਰਕੇ ਇਨਫੋਰਮੇਸ਼ਨ। ਜਦੋਂ ਆ ਗਏ ਤੇ ਫਿਰ ਕਿਸੇ ਕੈਂਪਾਂ 'ਚ ਜਾ ਕੇ ਉਹਨਾਂ ਦੀ ਸਰਚ ਨਹੀਂ ਕੀਤੀ ਹੈਗੀ? ਜਦੋਂ ਸਨ 47 ਹੋ ਗਈ ਆ, ਉਸ ਤੋਂ ਬਾਅਦ ਮੇਰੇ ਦਾਦਾ ਜੀ 2-3 ਦਫਾ ਗਏ ਆ ਇੰਡੀਆ ਵੀ ਗਏ ਆ? ਜੀ। ਅੱਛਾ। ਉੱਥੇ ਉਹਨਾਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਆ, ਤੇ ਉਹ ਫਿਰ ਉਹਨਾਂ ਨੂੰ ਕੋਈ ਸਿਰਾ ਮਿਲਿਆ ਨਹੀਂ ਹੈਗਾ।
ਇਦਾਂ ਵੀ ਹੁੰਦਾ ਸੀ ਸੰਨ 47 ਚ ਜਦੋਂ ਕੋਈ ਬੱਚਾ ਕੋਈ ਪਾਲ ਲੈਂਦਾ ਸੀਗਾ ਤੇ ਫਿਰ ਉਹਦਾ ਤੇ ਵੱਧ ਜਾਂਦਾ ਸੀ, ਫਿਰ ਲੁਕੋ ਲੈਂਦੇ ਸੀਗੇ, ਲੁਕੋ ਲੈਂਦੇ ਸੀ, ਨਹੀਂ ਦਿੰਦੇ ਸੀ, ਫਿਰ ਹੌਸਲਾ ਨਹੀਂ ਸੀ ਪੈਂਦਾ ਨਾ। ਸਹੀ ਬਾਤ ਹੈ। ਤੇ ਚੂੰਕਿ ਦਾਦਾ ਜੀ ਮੇਰੇ ਜਿਹੜੇ ਸੀਗੇ ਉਹ ਬੜੇ ਹੀ ਨਫੀਸ ਆਦਮੀ ਸੀਗੇ, ਹਕੀਮ ਸੀਗੇ, ਤੇ ਉਹ ਉਸ ਤਰ੍ਹਾਂ ਦੀ ਜਦੋਜਹਿਦ ਨਹੀਂ ਕਰ ਸਕੇ ਜਿਸ ਤਰ੍ਹਾਂ ਦੀ ਇੱਕ ਮਤਲਬ ਬੰਦੇ ਜਿਹੜੇ ਜ਼ਿਮੀਦਾਰ ਟਾਈਪ ਲੋਕ ਕਰ ਲੈਂਦੇ ਆ, ਦੌੜ ਭੱਜ। ਉਹਦੀ ਵਜ੍ਹਾ ਇਹੀ ਸੀ ਕਿ ਕਤਲੋ ਗਾਰਤ ਹੀ ਇੰਨੀ ਹੋ ਗਈ ਸੀ ਕਿ ਹਰ ਬੰਦੇ ਦਾ, ਮੈਂ ਜਿਸ ਤਰ੍ਹਾਂ ਪਹਿਲੇ ਜ਼ਿਕਰ ਕੀਤਾ ਕਿ ਜ਼ਿਹਨ ਬਣ ਗਿਆ ਸੀ ਵੀ ਨਹੀਂ ਬਚੇ ਹੋਣੇ। ਹਾਂ, ਬਲਕਿ ਇੱਥੋਂ ਤੱਕ ਹੋਇਆ ਸੀ, ਮੈਂ ਦੱਸਦਾ ਕਿ ਦਾਦਾ ਜੀ ਮੇਰੇ ਮੈਂ ਸੁਣਿਆ ਵਾ ਕਿ ਉਹ ਦੱਸਦੇ ਆ ਕਿ ਜਦੋਂ ਉਹਨਾਂ ਨੂੰ ਨਹੀਂ ਲੱਭੇ ਤੇ ਉਹ ਡਿਸਹਾਰਟ ਹੋ ਕੇ ਉੱਥੇ ਰੇਲਵੇ ਟਰੈਕ ਤੇ ਲੰਮੇ ਪੈ ਗਏ, ਆਪਣੇ ਆਪ ਨੂੰ ਖਤਮ ਕਰਨ। ਹਾਂ, ਸਾਰਾ ਦਿਨ ਰੇਲਵੇ ਟਰੈਕ ਦੇ ਉੱਤੇ ਉਹ ਮੇਰੇ ਕੋਲ ਇਹ ਗੱਲ ਨਾ ਦੱਸੀ ਨਹੀਂ ਜਾਂਦੀ। ਬਿਲਕੁਲ ਜੀ। ਉਹ ਸਾਰਾ ਦਿਨ ਨਾ ਜੀ ਰੇਲਵੇ ਟਰੈਕ ਦੇ ਉੱਤੇ ਲੰਮੇ ਪਏ ਰਹੇ ਤੇ ਟ੍ਰੇਨ ਨਾ ਆਈ। ਉਹ ਜਦੋਂ ਟ੍ਰੇਨ ਨਾ ਆਈ ਤੇ ਫਿਰ ਉਹ ਉੱਠ ਕੇ ਲਾਗੇ ਨਹਿਰ ਸੀ, ਉਹ ਦੱਸਦੇ ਆ ਕਿ ਉਹ ਕਹਿੰਦੇ ਕਿ ਮੈਂ ਨਹਿਰ 'ਚ ਛਾਲ ਮਾਰਨ ਨੂੰ ਮੇਰਾ ਦਿਲ ਕੀਤਾ ਤੇ ਮੇਰਾ ਤੇ ਪਿੱਛੇ ਰਿਹਾ ਹੀ ਕੋਈ ਨਹੀਂ ਜੀ। ਜਦੋਂ ਨਹਿਰ ਤੇ ਪਹੁੰਚੇ ਤੇ ਪਿੱਛੋਂ ਟ੍ਰੇਨ ਆ ਗਈ। ਫਿਰ ਉਹਨਾਂ ਨੇ ਖਿਆਲ ਆਇਆ ਕਿ ਜੇ ਕੋਈ ਵਾਧਾ ਘਾਟਾ ਹੋਣਾ ਹੁੰਦਾ ਤੇ ਸਵੇਰ ਦੀ ਟ੍ਰੇਨ ਹੀ ਆ ਜਾਂਦੀ। ਫਿਰ ਉਹ ਆ ਗਏ ਵਾਪਸ, ਵਰਨਾ ਉਹਨਾਂ ਨੇ ਇਸ ਦੁੱਖ ਦੇ ਨਾਲ ਜੀਣ ਦੀ ਉਮੀਦ ਹੀ ਛੱਡਤੀ ਸੀ। ਉਹਦੀ ਇੱਕ ਵਜ੍ਹਾ ਇਹ ਵੀ ਸੀਗੀ ਕਿ ਉਹ ਕੱਲੇ ਕੱਲੇ ਪਿਓ ਦੇ ਪੁੱਤ ਸੀਗੇ, ਹੋਰ ਕੋਈ ਉਹਨਾਂ ਦਾ ਭੈਣ ਭਰਾ ਨਹੀਂ ਸੀ ਹੈਗਾ, ਔਰ ਕੱਲਾ ਬੰਦਾ ਜਿਹੜਾ ਉਹ ਛੇਤੀ ਫਿਰ ਡਿਸਾਰਟ ਹੋ ਜਾਂਦਾ ਨਾ, ਹੌਸਲਾ ਦੇਣ ਵਾਲਾ ਕੋਈ ਨਹੀਂ ਨਾ। ਹਾਂ, ਬਾਈ ਉਹਨਾਂ ਦੀ ਕਹਾਣੀ ਸੁਣ ਲਈ ਹੈ ਜੀ। ਯਾਮੀਨ ਮਿਹਰਬਾਨ ਹੋਣਾ ਨੇ ਆਪਣਾ ਪਿਛੋਕੜ ਵੀ ਦੱਸਿਆ ਔਰ ਉਹ ਲੋਕ ਵੀ ਦੱਸੇ ਆ ਜਿਹੜੇ ਇਹਨਾਂ ਨੂੰ ਉਦੋਂ ਦੇ ਵਿਛੜੇ ਅੱਜ ਤੱਕ ਨਹੀਂ ਮਿਲ ਸਕੇ। ਤੇ ਬਹੁਤ ਸਾਰੀਆਂ ਵੀਡੀਓ ਵਿੱਚ ਅਸੀਂ ਮਿਲਦੇ ਦੇਖੇ ਆ ਔਰ ਆਸ ਕਰਦੇ ਹਾਂ ਕਿ ਇਹਨਾਂ ਦੀ ਫੈਮਿਲੀ ਵੀ ਇਸੇ ਤਰ੍ਹਾਂ ਹੀ ਮਿਲੇ ਔਰ ਸਾਨੂੰ ਬੜੀ ਖੁਸ਼ੀ ਹੋਏਗੀ ਉਹ ਵੀਡੀਓ ਬਣਾਉਂਦੇ ਹੋਇਆ ਵੀ, ਜਦੋਂ ਇੱਕ ਦੂਜੇ ਨਾਲ ਗੱਲ ਜਪੜੀਆਂ ਹੋਏ, ਇੱਕ ਦੂਜੇ ਨੂੰ ਸੀਨੇ ਨਾਲ ਲਾਇਆ। ਤੇ ਉਹ ਟਾਈਮ ਜਿਹੜਾ ਇਸੇ ਤਰ੍ਹਾਂ ਹੀ ਆ ਸਕਦਾ ਕਿ ਤੁਸੀਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਉਸ ਇਲਾਕੇ ਦੇ ਵਿੱਚ ਤਾਂ ਵੀਡੀਓ ਪਹੁੰਚੇ ਨਾ ਜੀ। ਹੋ ਸਕਦਾ, ਉਮੀਦ ਹੈ 100 ਚੋਂ 1% ਵੀ ਸਾਨੂੰ ਇਹ ਉਮੀਦ ਹੋਈ ਨਾ ਵੀ ਹੈਗੇ ਆ, ਤੇ ਅਸੀਂ ਕੋਸ਼ਿਸ਼ ਕਰਾਂਗੇ, ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ। ਔਰ ਇਹ ਫੈਮਿਲੀ ਲੱਭਣ ਦੀ ਜਿਹੜੀ ਪੂਰੀ ਜ਼ੋਰ ਤੋੜ ਨਾਲ ਅਸੀਂ ਦੁਆ ਵੀ ਕਰਦੇ ਹਾਂ, ਕੋਸ਼ਿਸ਼ ਵੀ ਕਰਦੇ ਹਾਂ। ਤੇ ਤੁਸੀਂ ਸਾਡਾ ਇੰਨਾ ਕੀ ਭਲਾ ਕਰਨਾ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਕਿ ਹਰ ਖਾਸੋ ਆਮ ਤੱਕ ਪਹੁੰਚ ਸਕੇ। ਔਰ ਇਹ ਵੀਡੀਓ ਪਹੁੰਚਣ ਤੋਂ ਬਾਅਦ ਹੀ ਜਿਹੜੀਆਂ ਨਾ ਟੁੱਟੀਆਂ ਤੰਦਾਂ ਜੁੜਨ ਦੀ ਉਮੀਦ ਹੋ ਸਕਦੀ ਹੈ ਜੀ। ਬਹੁਤ ਸ਼ੁਕਰੀਆ ਜੀ।